ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਗੁਰਦੀਪ ਸਿੰਘ ਪਿਰਦੀ, ਕਲੋਵਸ ਤਨਾਮ ਸਿੰਘ ਸ਼ੇਰਗਿੱਲ, ਸਲਮਾ ਰਾਜਵਿੰਦਰ ਸਿੰਘ ਕਾਲੋ ਜੋ ਬਸੇਰੀ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਧਰਮ ਸਿੰਘ, ਰਘਵੀਰ ਕੌਰ ਸਲਮਾ, ਦਲਜੀਤ ਸਿੰਘ, ਅਮਰਜੀਤ ਕੌਰ ਟਰਲਕ। ਬਾਬਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਰੇਲਾਂ ਦੀ। ਹੁਣ ਜਿਹੜੀਆਂ ਰੇਲਾਂ ਆ ਉਹ ਪੰਜਾਬ ਦੇ ਵਿੱਚ ਨਹੀਂ ਆਉਣਗੀਆਂ ਕਿ ਅੰਦੋਲਨ ਆ ਉਹ ਜਿਹੜਾ ਸ਼ੁਰੂ ਹੋ ਗਿਆ ਅਤੇ ਰੇਲਾਂ ਰੋਕ ਦਿੱਤੀਆਂ ਆ ਪੰਜਾਬ ਦੇ ਕਿਸਾਨਾਂ ਨੇ। ਪੰਜਾਬ ਦੇ ਕਿਸਾਨ ਜੀ, ਸਮੂਹ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਤਕਰੀਬਨ ਤੁਸੀਂ ਕਹਿ ਲਓ ਕਿ ਪੰਜਾਬੀਆਂ ਦਾ ਸਹਿਯੋਗ ਜਿਹੜਾ ਹਾਸਲ ਹੈ ਇਸ ਅੰਦੋਲਨ ਨੂੰ ਬੜੀ ਦੇਰ ਤੋਂ ਬਾਅਦ ਹੈ ਇਹ ਕਿ ਇੰਨਾ ਵੱਡੇ ਗਿਣਤੀ ਦੇ ਵਿੱਚ ਜਿਹੜਾ ਵੀ ਉਹ ਸਹਿਯੋਗ ਮਿਲ ਰਿਹਾ ਹੋਵੇ ਸਾਰੇ ਹੀ ਤਕਰੀਬਨ ਵਰਗਾਂ ਦਾ। ਤੜਕੇ ਤੋਂ ਜਿਹੜੇ ਕਿਸਾਨ ਨੇ ਜੀ ਉਹ ਰੇਲ ਪਟੜੀਆਂ ਤੇ ਆ ਕੇ ਬਹਿ ਗਏ ਨੇ ਔਰ ਇਹ ਕਿਹਾ ਕਿ ਕੋਈ ਟ੍ਰੇਨ ਜਿਹੜੀ ਆ ਉਹ ਆਉਣ ਜਾਣ ਨਹੀਂ ਦੇਣਗੇ। ਅੱਜ 24 ਤਰੀਕ 25 ਕੱਲ ਨੂੰ ਜਿਹੜਾ ਦੀ ਪੰਜਾਬ ਬੰਦ ਹੈ ਤੇ 26 ਤਰੀਕ 3 ਦਿਨ ਜਿਹੜਾ ਦੀ ਇਹ ਰੇਲ ਰੋਕੋ ਵੀ ਨਾਲ ਚੱਲਦਾ ਰਹਿਣਾ। ਕੱਲ ਨੂੰ ਪੰਜਾਬ ਸਮੁੱਚਾ ਜਿਹੜਾ ਬੰਦ ਰਹੂਗਾ। ਅੱਜ ਬਾਕੀ ਜਿਹੜੀ ਆਵਾਜਾਈ ਹੈ ਸੜਕਾਂ ਦੇ ਉੱਤੇ ਉਹ ਅਫੈਕਟਡ ਨਹੀਂ ਹੋਣ ਦੀ ਸੰਭਾਵਨਾ ਹੈ। ਵੈਸੇ ਜਿਹੜੇ ਕਿਉਂਕਿ ਰੋਸ ਮੁਜ਼ਾਹਰੇ ਨੇ ਆਪੋ ਆਪਣੇ ਤੌਰ ਦੇ ਉੱਤੇ ਬਹੁਤ ਸਾਰੇ ਲੋਕ ਇੰਡੀਵਿਜੂਅਲ ਵੀ ਕਿਸਾਨਾਂ ਦੀ ਹਮਾਇਤ ਦੇ ਵਾਸਤੇ ਕਰੀ ਜਾ ਰਹੇ ਨੇ। ਸੜਕਾਂ ਦੇ ਉੱਤੇ ਮੁਸ਼ਕਲ ਤਾਂ ਜਿਹੜੀ ਉਹਦੀ ਉਹ ਚੱਲ ਰਹੀ ਆ, ਪਰ ਜਿਹੜੀਆਂ ਟ੍ਰੇਨ ਨੇ ਉਹ ਬਹੁਤੀਆਂ ਰੱਦ ਕਰ ਦਿੱਤੀਆਂ ਜਿਹੜੀਆਂ ਦੀ ਉਹ ਗਈਆਂ ਨੇ। ਪੰਜਾਬ ਦੇ ਵਿੱਚ ਖੇਤੀ ਸੋਧ ਬਿੱਲਾਂ ਦੇ ਖਿਲਾਫ 31 ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਰੇਲ ਚੱਕਾ ਅਣਮਿੱਥੇ ਸਮੇਂ ਦੀ ਜਾਮ ਕਰਨ ਦਾ ਉਹਨਾਂ ਨੇ ਐਲਾਨ ਜਿਹੜਾ ਦੀ ਉਹ ਕੀਤਾ। ਜਿਹੜਾ ਰੇਲਵੇ ਮੰਤਰਾਲਾ ਹੈ ਉਹਦੇ ਵੱਲੋਂ ਮਿਲੀ ਜਿਹੜੀ ਦੀ ਸੂਚਨਾ ਦੇ ਅਨੁਸਾਰ ਜਿਹੜਾ ਇੱਥੋਂ ਜਿਹੜੀਆਂ ਬਹੁਤੀਆਂ ਟ੍ਰੇਨਸ ਨੇ ਉਹਨਾਂ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਗਿਆ, ਚਾਹੇ ਉਹ ਪੈਸੇਂਜਰ ਟ੍ਰੇਨਸ ਨੇ ਤੇ ਚਾਹੇ ਉਹ ਜਿਹੜੀਆਂ ਦੀ ਮਾਲ ਗੱਡੀਆਂ ਨੇ। ਵੈਸੇ ਤਾਂ ਇਹਨਾਂ ਦਿਨਾਂ ਦੇ ਦੌਰਾਨ ਬਹੁਤੀਆਂ ਜਿਹੜੀਆਂ ਟ੍ਰੇਨਸ ਨੇ ਉਹ ਨਹੀਂ ਆ ਰਹੀਆਂ, ਸਿਰਫ ਸਪੈਸ਼ਲ ਟ੍ਰੇਨ ਹੀ ਜਿਹੜੀਆਂ ਉਹ ਚੱਲ ਰਹੀਆਂ ਨੇ। ਪਰ ਕਿਉਂਕਿ ਸਪੈਸ਼ਲ ਟ੍ਰੇਨ ਵੀ ਕਾਫੀ ਜਿਹੜੀਆਂ ਉਹ ਚੱਲ ਰਹੀਆਂ ਨੇ ਤਾਂ ਉਹਨਾਂ ਸਾਰੀਆਂ ਨੂੰ ਰੋਕ ਦਿੱਤਾ ਗਿਆ। ਪੰਜਾਬ ਦੇ ਵੱਲ ਕੋਈ ਟ੍ਰੇਨ ਜਿਹੜੀ ਇਹਦੀ ਨਾ ਤਾਂ ਆਊਗੀ ਅਗਲੇ 48 ਘੰਟੇ, ਨਾ ਪੰਜਾਬ ਵਾਲੀ ਸਾਈਡ ਦੇ ਉੱਤੋਂ ਕੋਈ ਟ੍ਰੇਨ ਜਿਹੜੀ ਉਹ ਜਾਊਗੀ। ਅੱਧੀ ਰਾਤ ਤੋਂ ਜਿਹੜੀਆਂ ਟ੍ਰੇਨ ਜਿਹੜੇ ਆਪਣੇ ਡੈਸਟੀਨੇਸ਼ਨ ਦੇ ਉੱਤੇ ਪਹੁੰਚ ਗਈਆਂ ਉੱਥੇ ਉਹਨਾਂ ਨੂੰ ਖੜੀਆਂ ਜਿਹੜਾ ਵੀ ਉਹ ਕਰ ਦਿੱਤਾ ਗਿਆ ਵੀ ਉਦੋਂ ਗਾਂਹ ਅੱਗੇ ਜਿਹੜਾ ਵੀ ਉਤਰਨਾ, ਤਾਂ ਕਿ ਕਿਸੇ ਕਿਸਮ ਦੀ ਜਿਹੜੀ ਉਹ ਸਮੱਸਿਆ ਹੈ ਟਕਰਾਓ ਨਾ ਹੋਵੇ। ਦੂਸਰਾ ਜਿਹੜਾ ਵੀ ਉਹਨਾਂ ਨੂੰ ਕੋਈ ਨੁਕਸਾਨ ਨਾ ਕਿਸੇ ਤਰ੍ਹਾਂ ਦਾ ਜਿਹੜਾ ਵੀ ਉਹ ਹੋਵੇ। ਔਰ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਸਮੁੱਚੇ ਪੰਜਾਬ ਵਾਸੀ ਨੇ ਉਹ ਉਹਨਾਂ ਦਾ ਸਹਿਯੋਗ ਦੇਣ, ਪਰ ਜਿਹੜਾ ਇਹ ਰੇਲ ਰੋਕੋ ਹੈ ਉਹਦੇ ਵਾਸਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਕੋਈ ਸਿਆਸੀ ਆਗੂ ਇਹਦੇ ਵਿੱਚ ਸ਼ਾਮਲ ਨਾ ਹੋਵੇ। ਕਿਸੇ ਜਗ੍ਹਾ ਦੇ ਉੱਤੇ ਕੋਈ ਸਿਆਸੀ ਆਗੂ ਸੰਬੋਧਨ ਕਰਨ ਦੀ ਕੋਸ਼ਿਸ਼ ਨਾ ਕਰੇ, ਨਾ ਆ ਕੇ ਆਪਣੀ ਜਿਹੜੀ ਇਹਦੀ ਉਹ ਲੀਡਰੀ ਘੋਲੇ। ਇਹ ਵੈਸੇ ਇੱਕ ਚੰਗਾ ਫੈਸਲਾ ਜਿਹੜਾ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ। ਨਹੀਂ ਤਾਂ ਜੇਕਰ ਇਹ ਸਿਆਸੀ ਆਗੂ ਜਿਹੜੇ ਦੀ ਉਹ ਤੁਰ ਪਏ ਆਪੋ ਆਪਣੇ ਤਰੀਕੇ ਦੇ ਨਾਲ, ਕਿਉਂਕਿ ਮਿੰਟੋ ਮਿੰਟੀ ਫਿਰ ਨਾਅਰੇ ਵੀ ਬਦਲ ਲੈਂਦੇ ਆ, ਝੰਡੇ ਵੀ ਬਦਲ ਲੈਂਦੇ ਆ, ਡੰਡੇ ਵੀ ਬਦਲ ਲੈਂਦੇ ਆ। ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕਿਸ ਮੂਵਮੈਂਟ ਨੂੰ ਕਿਹੜੇ ਪਾਸੇ ਜਿਹੜਾ ਵੀ ਉਹ ਲੈ ਤੁਰਨਾ। ਜੇ ਹੁਣ ਤੱਕ ਇਹ ਸਫਲ ਹੋ ਰਿਹਾ ਜਿਹੜਾ ਇਹ ਮੋਰਚਾ, ਤਾਂ ਉਹਦਾ ਕਾਰਨ ਪ੍ਰਮੁੱਖ ਇਹੀ ਆ ਕਿ ਕਿਸਾਨ ਜਥੇਬੰਦੀਆਂ ਇਸ ਗੱਲੋਂ ਬੜੀਆਂ ਸੁਚੇਤ ਨੇ ਕਿ ਉਹਨਾਂ ਨੇ ਇਹਨਾਂ ਸਿਆਸੀ ਆਗੂਆਂ ਨੂੰ ਖਾਸ ਤੌਰ ਦੇ ਉੱਤੇ ਨੇੜੇ ਨਹੀਂ ਜਿਹੜਾ ਵੀ ਉਹ ਆਉਣ ਦਿੱਤਾ। ਸੋ ਅੱਜ ਤੋਂ ਇਹ ਅਗਲਾ ਪੜਾਓ ਜਿਹੜਾ ਵੱਡਾ ਪੜਾਓ ਆ ਉਹ ਸਟਾਰਟ ਹੋ ਗਿਆ। ਔਰ ਕੱਲ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਬੰਦ ਹੈ, ਮੁਕੰਮਲ ਬੰਦ ਰਹੂਗਾ। ਨਾ ਸਿਰਫ ਪੰਜਾਬ ਬਲਕਿ ਹਰਿਆਣਾ ਬੰਦ ਹੋਊਗਾ ਕੱਲ ਨੂੰ ਪੂਰਾ। ਉੱਤਰ ਪ੍ਰਦੇਸ਼ ਦਾ ਕੁਛ ਹਿੱਸਾ ਬੰਦ ਰਹਿਣ ਦੀ ਸੰਭਾਵਨਾ ਹੈ। ਰਾਜਸਥਾਨ ਦੇ ਵਿੱਚ
ਜਿਹੜੀ ਗੰਗਾ ਨਗਰ ਵਾਲੀ ਬੈਲਟ ਹੈ, ਇਸ ਸਾਈਡ ਦੇ ਉੱਤੇ ਵੀ ਇਸ ਬੰਦ ਦਾ ਪ੍ਰਭਾਵ ਜਿਹੜਾ ਜੀ ਉਹ ਵੱਡੇ ਰੂਪ ਦੇ ਵਿੱਚ ਹੋਊਗਾ। ਵੈਸੇ ਭਾਰਤ ਪੱਧਰ ਦੀਆਂ 250 ਦੇ ਕਰੀਬ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚ ਪਾਰਟੀਸਪੇਟ ਕਰ ਰਹੀਆਂ ਨੇ। ਬਾਕੀ ਥਾਵਾਂ ਦੇ ਉੱਤੇ ਕਿੰਨਾ ਕੁ ਅਸਰ ਜਿਹੜਾ ਜੀ ਬੰਦ ਦਾ ਰਹੂਗਾ, ਇਹ ਅਜੇ ਪਤਾ ਜਿਹੜਾ ਜੀ ਉਹ ਲੱਗੂਗਾ। ਪਰ ਜਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਇਸ ਮੂਵਮੈਂਟ ਨੂੰ ਲੈ ਕੇ ਬਣੇ ਆ, ਇਹ ਕਿਹਾ ਜਾ ਸਕਦਾ ਹੈ ਕਿ ਚਿੜੀ ਨਹੀਂ ਫਟਕੂਗੀ ਜੀ। ਮਤਲਬ ਕਿ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਲੋਕ ਆਪ ਬੰਦ ਕਰਨਗੇ ਜੀ, ਜਿਹੋ ਜਿਹੇ ਹਾਲਾਤ ਬਣ ਰਹੇ ਜੀ। ਤੇ ਅੱਗੇ ਗੱਲ ਕਰਦੇ ਹਾਂ ਸਮੇਧ ਸੈਣੀ ਦੀ, ਉਸ ਨੂੰ ਰਾਹਤ ਮਿਲੀ ਆ ਤੇ ਪੁਲਿਸ ਤੇ ਵੀ ਵੱਡੇ ਸਵਾਲ ਆ। ਕੋਈ ਸਵਾਲ ਤਾਂ ਪਹਿਲੇ ਦਿਨ ਤੋਂ ਹੀ ਹੈਗੇ ਆ। ਉਹ ਵਿਅਕਤੀ ਜਿਹਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ, ਵੱਖ-ਵੱਖ ਅਹੁਦਿਆਂ ਦੇ ਉੱਤੇ ਰਹਿੰਦੇ ਆ, ਉਹਨੇ ਮਨੁੱਖਾਂ ਨਾਲ ਮਨੁੱਖਾਂ ਵਾਲੀ ਕੀਤੀ ਹੋਈ ਨਹੀਂ। ਜਿਸ ਤਸ਼ੱਦਦ ਦੇ ਨਾਲ ਉਹਨੇ ਪਤਾ ਹੀ ਨਹੀਂ ਕਿੰਨੇ ਕੁ ਮਾਵਾਂ ਦੇ ਪੁੱਤ ਜਿਹੜੇ ਸੀ ਉਹ ਮਾਰ ਦਿੱਤੇ, ਔਰ ਹਰ ਕੇਸ ਦੇ ਵਿੱਚੋਂ ਉਹ ਬਿਲਕੁਲ ਸਾਫ਼ ਨਿਕਲ ਜਾਂਦਾ ਰਿਹਾ। ਹੁਣ ਕੋਈ ਸ਼ੱਕ ਸ਼ੁਬਾ ਨਹੀਂ ਲੱਗ ਰਿਹਾ ਕਿ ਉਹਦੇ ਪਿੱਛੇ ਸਰਕਾਰ ਤੇ ਪੁਲਿਸ ਜਿਹੜੀ ਹੈ ਉਹਦੀ ਸਪੋਰਟ ਨਹੀਂ ਕਰ ਰਹੀ। ਇੱਕ ਉਹਨੇ ਪੇਪਰ ਸਾਈਨ ਕੀਤਾ ਜਿਹੜਾ ਜਦੋਂ ਹਾਈ ਕੋਰਟ ਦੇ ਵਿੱਚ ਉਹਨੇ ਜਿਹੜੀ ਪਟੀਸ਼ਨ ਲਾਈ ਹੈ, ਉਹ ਪੇਪਰ ਨੋਟਰੀ ਪਬਲਿਕ ਨੇ ਟੈਸਟ ਕੀਤਾ, ਉਹਦੇ ਉੱਤੇ ਸਟੈਂਪ ਲੱਗੀ ਹੋਈ ਹੈ ਨੋਟਰੀ ਪਬਲਿਕ ਦੀ। ਜਦੋਂ ਸਟੈਂਪ ਲੱਗਦੀ ਹੈ ਤਾਂ ਉਹਦੇ ਉੱਤੇ ਆਪਣਾ ਪਰਮਾਨੈਂਟ ਐਡਰੈਸ ਵਿਦ ID ਪ੍ਰੂਫ ਤੇ ਦੇਣਾ ਪੈਂਦਾ। ਉਹ ਜਿਹੜਾ ਐਡਰੈਸ ਦਿੱਤਾ ਹੋਇਆ ਉਹਨੇ ਪੰਚਸ਼ੀਲ ਸੁਸਾਇਟੀ ਹੈ ਦਿੱਲੀ, ਉੱਥੋਂ ਦਾ ਦਿੱਤਾ। ਜਿਹੜੀ SIT ਛਾਪੇ ਮਾਰਦੀ ਰਹੀ ਉਹਨੂੰ ਉੱਥੇ ਉਹ ਕਿਉਂ ਨਹੀਂ ਲੱਭਿਆ, ਜਦੋਂ ਕਿ ਟੈਕਨੀਕਲੀ ਉਹ ਆਪ ਦੱਸ ਰਿਹਾ ਕਿ ਦਿੱਲੀ ਦੇ ਵਿੱਚ ਉਹ ਇਸ ਐਡਰੈਸ ਦੇ ਉੱਤੇ ਹੈ। ਮਤਲਬ SIT ਨੇ ਖਾਨਾ ਪੂਰਤੀ ਕੀਤੀ ਛਾਪੇ ਮਾਰਨ ਦੇ ਵਾਸਤੇ। ਕਦੀ ਦਿੱਲੀ ਛਾਪਾ ਮਾਰਿਆ ਗਿਆ, ਨੋਇਡਾ ਛਾਪਾ ਮਾਰਿਆ ਗਿਆ, ਹਿਮਾਚਲ ਪ੍ਰਦੇਸ਼ ਛਾਪਾ ਮਾਰਿਆ ਗਿਆ। ਉਹ ਸਾਰੇ ਡਰਾਮੇ ਜਿਹੜੇ ਜੀ ਉਹ ਸੀਗੇ। ਕੱਲ ਬਟੌਰ ਥਾਣੇ ਦੇ ਵਿੱਚ ਇਹ ਡਰਾਮਾ SIT ਕਰਦੀ ਰਹੀ, ਔਰ ਇਹ ਕਹਿੰਦੇ ਰਹੇ ਕਿ ਸਮੇਧ ਸੈਣੀ ਨੂੰ ਅਸੀਂ ਨੋਟਿਸ ਦਿੱਤਾ ਕਿ ਉਹ ਅੱਜ ਪੇਸ਼ ਹੋਊਗਾ। ਐਕਚੁਅਲੀ ਇਹਦੀ ਇੱਕ ਟੈਕਨੀਕਲ ਜਿਹੜਾ ਜੀ ਉਹ ਰੀਜ਼ਨ ਸੀ ਇਹ ਨੋਟਿਸ ਉਹਦੇ ਘਰ ਦੇ ਮੂਹਰੇ ਚਿਪਕਾਉਣ ਦਾ। ਕੱਲ ਨੂੰ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਵਾ ਪੇਸ਼ ਕਰਨਾ ਸੁਪਰੀਮ ਕੋਰਟ ਦੇ ਵਿੱਚ, ਉਹਨੇ ਜਵਾਬ ਮੰਗਿਆ ਪੰਜਾਬ ਸਰਕਾਰ ਤੋਂ। ਉਦੋਂ ਪਹਿਲਾਂ SIT ਸੁਪਰੀਮ ਕੋਰਟ ਮੂਹਰੇ ਸੱਚੀ ਹੋਣ ਦੇ ਵਾਸਤੇ ਇਹ ਨੋਟਿਸ ਚਿਪਕਾ ਕੇ ਆਈ ਸੀ। ਨੋਟਿਸ ਚਿਪਕਾ ਕੇ ਉਹਨੇ ਸੁਪਰੀਮ ਕੋਰਟ ਦੱਸਣਾ ਸੀ ਕਿ ਆਹ ਦੇਖੋ ਅਸੀਂ ਉਹਨੂੰ ਸੱਦਿਆ, ਉਹ ਆਇਆ ਨਹੀਂ। ਸਮੇਧ ਸੈਣੀ ਉਹਨਾਂ ਦੇ ਉੱਤੋਂ ਦੀ ਆ। ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੇ ਵਕੀਲਾਂ ਰਾਹੀਂ ਜਾ ਐਪਲੀਕੇਸ਼ਨ ਲਾਈ ਔਰ ਬਲੈਂਕਟ ਬੇਲ ਲੈ ਗਿਆ। ਬਲੈਂਕਟ ਬੇਲ ਵੀ ਇਸ ਤਰ੍ਹਾਂ ਦੀ ਲੈ ਗਿਆ ਕਿ ਸਮੇਧ ਸੈਣੀ ਨੇ ਜਿੰਨੀ ਨੌਕਰੀ ਕੀਤੀ ਪੰਜਾਬ ਪੁਲਿਸ ਦੇ ਵਿੱਚ, ਉਹਦੇ ਡਿਊਰਿੰਗ ਕੋਈ ਕੇਸ ਉਹਦੇ ਉੱਤੇ ਬਣਦਾ ਹੋਵੇ, ਉਹਦੇ ਵਾਸਤੇ ਉਹਨੂੰ 1 ਹਫ਼ਤੇ ਦਾ ਨੋਟਿਸ ਦੇਣਾ ਪਊਗਾ ਉਹਦੀ ਗ੍ਰਿਫਤਾਰੀ ਲਈ, ਕਿਸੇ ਵੀ ਕੇਸ ਦੇ ਵਾਸਤੇ। ਔਰ ਜਿਹੜੇ ਪੰਜਾਬ ਸਰਕਾਰ ਨੇ ਵਕੀਲਾਂ ਦੀ ਫੌਜ ਖੜੀ ਕੀਤੀ ਹੋਈ ਹੈ, ਖਾਸ ਤੌਰ ਦੇ ਉੱਤੇ ਐਡਵੋਕੇਟ ਜਨਰਲ ਜਿਹੜੇ ਨੇ ਮਿਸਟਰ ਅਤੁਲ ਨੰਦਾ, ਉਹਨਾਂ ਦੀ ਅਗਵਾਈ ਦੇ ਵਿੱਚ ਉਹ ਕੇਸ ਹਾਰਨ ਵਾਲੀ ਟੀਮ ਜਿਹੜੀ ਹੈ ਉਹ ਖੜੀ ਕੀਤੀ ਹੋਈ ਹੈ। ਕਿਉਂਕਿ ਕੋਈ ਇਸ ਤਰ੍ਹਾਂ ਦਾ ਰਿਕਾਰਡ ਹੀ ਨਹੀਂ ਮਿਲਦਾ ਜਿਹਦੇ ਵਿੱਚ ਪੰਜਾਬ ਸਰਕਾਰ ਨੂੰ ਇਸ ਟੀਮ ਨੇ ਕੋਈ ਕੇਸ ਜਿੱਤ ਕੇ ਦਿੱਤਾ ਹੋਵੇ। ਜੋ ਸੱਤਿਆਨਾਸ਼ ਇਹਨਾਂ ਨੇ ਬਾਈਬਲ ਕਲਾਂ ਕਾਂਡ ਦਾ ਇਸ ਟੀਮ ਨੇ ਕੀਤਾ ਕਰਵਾਇਆ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਹੁਣ ਸਮੇਧ ਸੈਣੀ ਵਾਲਾ ਮਾਮਲਾ ਵੀ ਜਿਹੜਾ ਜੀ ਉਹ ਸਭ ਦੇ ਸਾਹਮਣੇ ਆ, ਕਿਉਂਕਿ ਉਸ ਮਾਮਲੇ ਦੇ ਵਿੱਚ ਵੀ ਬਾਈਬਲ ਕਲਾਂ ਵਾਲੇ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਜਿਸ ਕਿਸਮ ਦੀਆਂ ਅਣਗਹਿਲੀਆਂ ਵਿਖਾਈਆਂ, ਉਹਨੇ ਅੱਜ ਜਿਹੜੀ ਬਾਈਬਲ ਕਲਾਂ ਕਾਂਡ ਸੀਗਾ ਉਹਨੂੰ ਇੱਕ ਹਾਸੋਹੀਣੀ ਸਥਿਤੀ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਵੀ ਉਸ ਮਾਮਲੇ 'ਚ ਕਦੀ ਇਨਸਾਫ ਮਿਲ ਸਕੂਗਾ। ਜਿੰਨੀ ਦੇਰ ਆਹ ਟੀਮ ਖੜੀ ਹੈ ਬਿਲਕੁਲ ਕੋਈ ਚਾਂਸ ਜਿਹੜੇ ਦੀ ਉਹ ਨਹੀਂ ਹੈਗੇ। ਹੁਣ ਜਿਹੜੀ SIT ਹੈ ਉਹ ਕੀ ਕਰਦੀ ਰਹੀ? ਅਦਾਲਤਾਂ ਨੇ ਤਾਂ ਬਾਰ-ਬਾਰ ਸਮਾਂ ਦਿੱਤਾ ਕਿ ਉਹਨੂੰ ਤੁਸੀਂ ਅਰੈਸਟ ਕਰੋ। ਜਦੋਂ ਪੁਲਿਸ ਕਿਸੇ ਨੂੰ ਇੱਥੇ ਅਰੈਸਟ ਕਰਨਾ ਚਾਹੇ ਨਜਾਇਜ਼ ਤੌਰ ਦੇ ਉੱਤੇ, ਉਹ ਕੋਈ ਨਾ ਕੋਈ ਘੁੱਡੀ ਕੱਢ ਲੈਂਦੀ ਹੈ। ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਕਹਿ ਦਿੱਤਾ ਜਾਂਦਾ ਕਿ ਇਹਦੇ ਵਿੱਚ ਬੈਸਟ ਜਿਹੜੇ ਦੀ ਉਹ ਆਫੀਸਰ ਨੇ SIT ਦੇ, ਜਿਨ੍ਹਾਂ ਨੇ ਵੱਡੇ ਵੱਡੇ ਗੈਂਗਸਟਰ ਜਿਹੜੇ ਆ ਦੀ ਉਹ ਲੱਭੇ ਆ ਤੇ ਉਹਨਾਂ ਦੀ ਲੋਕੇਸ਼ਨ ਟਰੇਸ ਹੋ ਗਈ ਤੇ ਜਾਂ ਜਿਹੜਾ ਦੀ ਉਹ ਮਾਰੇ ਸੀਗੇ। ਸਭ ਨੂੰ ਪਤਾ ਹੀ ਹੈ ਕਿਹੜੇ ਕਿਹੜੇ ਜਿਹੜੇ ਦੀ ਉਹ ਗੈਂਗਸਟਰ, ਉਹ ਅਫਸਰ ਇਹਦੇ ਵਿੱਚ ਨੇ ਕਿ ਉਹ ਇਹਨੂੰ ਟਰੈਕ ਨਹੀਂ ਕਰ ਸਕੇ ਇੰਨੇ ਦਿਨ ਜਿਹੜਾ ਦੀ ਕਰ ਸਕੇ ਹੋਣਗੇ, ਪਰ ਉਹ ਉਹਨੂੰ ਅਰੈਸਟ ਕਰਨਾ ਨਹੀਂ ਸੀ ਚਾਹੁੰਦੇ। ਇਹ ਗੱਲ ਜਿਹੜੀ ਜੀ ਉਹ ਬਿਲਕੁਲ ਹੁਣ ਕਲੀਅਰ ਹੋ ਕੇ ਸਾਹਮਣੇ ਜਿਹੜੀ ਆ ਗਈ ਕਿ ਸਰਕਾਰ ਜਿਹੜੀ ਆ, ਸਰਕਾਰ ਦੀ ਟੀਮ, ਪੰਜਾਬ ਸਰਕਾਰ ਦੀ ਟੀਮ ਸਮੇਧ ਸੈਣੀ ਦੀ ਪਿੱਠ ਜਿਹੜੀ ਆ ਉਹ ਪੂਰ ਰਹੀ ਆ। ਔਰ ਉਹੋ ਹੀ ਜਿਹੜੀ ਪੁਲਿਸ ਆ, ਜਿਹੜੇ ਉਹਦੇ ਪੁਲਿਸ ਦੇ ਵਿੱਚ ਮੌਜੂਦ ਸੈੱਲ ਨੇ, ਉਹ ਸਮੇਧ ਸੈਣੀ ਨੂੰ ਜਿਹੜਾ ਜੀ ਉਹ ਬਚਾ ਰਹੇ ਆ, ਬਚਾਉਂਦੇ ਰਹੇ ਆ। ਹੁਣ ਉਹਦੀ ਅਰੈਸਟ ਵਾਲੀ ਜਿਹੜੀ ਗੱਲ ਆ ਜੀ ਉਹ ਇਉਂ ਲੱਗ ਰਿਹਾ ਕਿ ਸ਼ਾਇਦ ਪੋਸੀਬਲ ਨਾ ਹੋ ਸਕੇ, ਜਿਹੋ ਜੀ ਬਲੈਂਕਟ
ਬੇਲ ਉਹ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਲੈ ਗਿਆ। ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਕੀ ਕਰਨਾ ਹੈ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਟੀਮ ਹੈ ਉਹ ਪਤਾ ਹੀ ਹੈ ਜੀ ਇਹਨਾਂ ਦੇ ਵੱਲੋਂ, ਕਿਉਂਕਿ ਇਹਨਾਂ ਤੋਂ ਉਮੀਦ ਹੀ ਕੋਈ ਨਹੀਂ ਗਈ। ਪੰਜਾਬ ਸਰਕਾਰ ਦੀ ਇਸ ਟੀਮ ਤੋਂ ਕੋਈ ਉਮੀਦ ਨਹੀਂ ਗਈ ਕਿ ਉਹ ਕੁਛ ਪੋਜ਼ਿਟਿਵ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਰੱਖ ਸਕਦੀ। ਬਿਲਕੁਲ ਜੀ, ਲੋਕਾਂ ਨੂੰ ਸ਼ੱਕ ਸੀਗਾ ਇਸ ਚੀਜ਼ ਤੇ, ਲੋਕਾਂ ਨੂੰ ਪਤਾ ਹੀ ਸੀਗਾ ਵੀ ਕੁਛ ਨਹੀਂ ਹੋਣਾ, ਇਸ ਕਰਕੇ ਬੜੇ ਸਵਾਲ ਸੀਗੇ। ਤੇ ਪੰਜਾਬ ਦੇ ਵਿੱਚ ਜਿਹੜੇ SC ਸਟੂਡੈਂਟ ਆ ਉਹਨਾਂ ਨੂੰ ਵਜ਼ੀਫਾ ਨਾ ਮਿਲਣ ਕਰਕੇ ਉਹਨਾਂ ਦਾ ਫਿਊਚਰ ਖਤਰੇ ਵਿੱਚ। ਦੇਖੋ, ਇਹ ਪੰਜਾਬ ਸਰਕਾਰ ਦੀਆਂ ਜਿਹੜੀਆਂ ਉਹ ਗਲਤ ਪਾਲਿਸੀਜ਼ ਨੇ, ਡਿਗਰੀਆਂ ਤੇ DMC ਨਾ ਮਿਲਣ ਕਰਕੇ ਜਿਹੜੇ ਨੌਜਵਾਨ ਨੇ ਨੌਕਰੀ ਲਈ ਅਰਜ਼ੀ ਭੇਜਣ ਤੇ ਅੱਗੇ ਪੜ੍ਹਾਈ ਤੋਂ ਜਿਹੜੇ ਜੀ ਉਹ ਅਸਮਰੱਥ ਹੁੰਦੇ ਤੁਰੇ ਜਾ ਰਹੇ ਨੇ। ਕੇਂਦਰ ਦੇ ਵੱਲੋਂ ਯੋਜਨਾ ਜਾਰੀ ਰੱਖਣ ਦੇ ਵਾਸਤੇ ਅਦਾਰਿਆਂ ਨੂੰ ਕੋਈ ਸੂਚਨਾ ਨਾ ਆਉਣ ਕਰਕੇ ਸਕੀਮ ਦੇ ਬਾਰੇ 'ਚ ਜਿਹੜੇ ਉਹ ਕਈ ਕਿਸਮ ਦੇ ਖਦਸ਼ੇ ਜਿਹੜੇ ਆ ਉਹ ਪਾਏ ਜਾ ਰਹੇ ਆ। ਅਸਲ ਦੇ ਵਿੱਚ ਜਿਹੜੀ ਜੀ ਉਹ ਸਮੱਸਿਆ ਕੀ ਆ ਕਿ ਜਿਹੜੇ ਇਹ ਦਲਿਤ ਵਿਦਿਆਰਥੀ ਨੇ ਉਹਨਾਂ ਨੂੰ 10ਵੀਂ ਦੀ ਪੜ੍ਹਾਈ ਤੋਂ ਬਾਅਦ ਮਿਲਣ ਵਾਲੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਫੰਡ ਵਿਦਿਅਕ ਅਦਾਰਿਆਂ ਨੂੰ ਨਾ ਮਿਲਣ ਕਰਕੇ ਪੰਜਾਬ ਦੇ ਲੱਖਾਂ ਦਲਿਤ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਭਵਿੱਖ ਦਾਅ ਦੇ ਉੱਤੇ ਲੱਗਿਆ ਜੀ। ਜਿਹੜੀਆਂ ਦੋਸ਼ ਲੱਗੇ ਸੀ, ਜਿਹੜਾ ਸਾਧੂ ਧਰਮਸੋਤ ਖਾ ਗਿਆ ਫੰਡ ਜਿਹੜੇ ਦੀ 70 ਕਰੋੜ ਦੇ ਕਰੀਬ, ਪੰਜਾਬ ਦੀ ਚੀਫ ਸਕੱਤਰ ਜਿਹੜੇ ਆ ਜੀ ਉਹ ਉਹਦੀ ਪੜਤਾਲ ਕਰ ਰਹੇ। ਇਹ ਇੱਕ ਵੱਖਰਾ ਵਿਸ਼ਾ। ਜਦੋਂ ਮੁੱਖ ਮਸਲਾ ਉਚੇਰੀ ਸਿੱਖਿਆ ਦੇ ਅਦਾਰਿਆਂ ਦਾ ਹਜ਼ਾਰਾਂ ਜਿਹੜੇ ਵਿਦਿਆਰਥੀਆਂ ਨੇ ਉਹਨਾਂ ਦੇ ਭਵਿੱਖ ਦੀ ਜਿਹੜੀ ਗੱਲ ਹੋਵੇ ਤਾਂ ਉਸ ਮਾਮਲੇ ਦੇ ਉੱਤੇ ਤਾਂ ਕਮ ਸੇ ਕਮ ਜਿਹੜਾ ਜੀ ਉਹ ਸਰਕਾਰ ਨੂੰ ਕੁਛ ਪੋਜ਼ਿਟਿਵ ਜਿਹੜਾ ਉਹ ਸੋਚ ਲੈਣਾ ਚਾਹੀਦਾ ਕਿ ਇਸ ਮਸਲੇ ਦੇ ਉੱਤੇ ਅਸੀਂ ਉਹਨਾਂ ਬੱਚਿਆਂ ਦੇ ਭਵਿੱਖ ਦਾ ਹੀ ਧਿਆਨ ਜਿਹੜਾ ਜੀ ਉਹ ਕਰ ਲਈਏ। ਇਹ ਮਸਲਾ ਅਸਲ ਦੇ ਵਿੱਚ ਕਿ ਇੰਜੀਨੀਅਰਿੰਗ ਤੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਦੇ ਉੱਤੇ ਇਹਦੀ ਗਾਜ ਵੱਡੀ ਡਿੱਗੀ ਹੈ, ਕਿਉਂਕਿ ਕੰਪਨੀਆਂ ਯੂਨੀਵਰਸਿਟੀਜ਼ ਤੇ ਅਦਾਰਿਆਂ ਦੇ ਕੈਂਪਸ ਵਿੱਚ ਆ ਕੇ ਆਖਰੀ ਸਾਲ ਦੇ ਸਟੂਡੈਂਟਸ ਨੂੰ ਨੌਕਰੀਆਂ ਦਿੰਦੀਆਂ ਨੇ, ਪਲੇਸਮੈਂਟ ਜਿਹੜੀ ਦੀ ਉਹ ਕਰਦੀਆਂ ਨੇ। ਕਈ ਯੂਨੀਵਰਸਿਟੀਆਂ ਤੇ ਅਦਾਰਿਆਂ ਨੇ ਵਿਦਿਆਰਥੀਆਂ ਨੂੰ ਸਾਰੇ ਸਮੈਸਟਰਾਂ ਦੇ ਵਿੱਚ ਪ੍ਰਾਪਤ ਕੀਤੇ ਨੰਬਰਾਂ ਦੇ ਕਾਰਡ, ਡਿਟੇਲ ਮਾਰਕਸ ਜਿਹੜੇ ਦੀ ਉਹ ਡਿਗਰੀਆਂ ਦੇਣ ਤੋਂ ਨਾ ਕਰ ਦਿੱਤੀ। ਇਸ ਕਰਕੇ ਅਜਿਹੇ ਵਿਦਿਆਰਥੀਆਂ ਨੂੰ ਨੌਕਰੀਆਂ ਮਿਲਣ ਦੇ ਮੌਕਿਆਂ ਤੋਂ ਵਾਂਝਿਆ ਕਰ ਦਿੱਤਾ। ਹੁਣ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ? ਪੰਜਾਬ ਦੇ ਵਿੱਚ ਮੱਧ ਵਰਗ ਦੇ ਲੋਕਾਂ ਦੇ ਬੱਚੇ ਜਿਹੜੇ ਨੇ ਆਇਲਸ ਕਰਕੇ ਵਿਦੇਸ਼ਾਂ ਦੇ ਵਿੱਚ ਜਿਹੜਾ ਜਾ ਰਹੇ ਆ। ਬਾਕੀ ਬਚਦੇ ਦਲਿਤ ਤੇ ਘੱਟ ਸਾਧਨਾਂ ਵਾਲੇ ਲੋਕਾਂ ਦੇ ਬੱਚੇ ਜਿਹੜੇ ਪੰਜਾਬ ਦੇ ਵਿੱਚ ਪੜ੍ਹਾਈ ਕਰਕੇ ਪੰਜਾਬ ਤੇ ਹੋਰ ਸੂਬਿਆਂ ਦੇ ਵਿੱਚ ਨੌਕਰੀਆਂ ਪ੍ਰਾਪਤ ਕਰਨ ਦੇ ਚਾਹਵਾਨ ਨੇ। ਪੰਜਾਬ ਸਰਕਾਰ ਨੇ ਕੇਂਦਰੀ ਸਕੀਮ ਹੇਠਲੇ ਵਜ਼ੀਫਿਆਂ ਦੀ ਰਕਮ ਕਈ ਸਾਲਾਂ ਤੋਂ ਅਦਾ ਨਹੀਂ ਕੀਤੀ। ਅੱਛਾ, ਇਹ ਜਿਹੜਾ ਸਿਸਟਮ ਸੀਗਾ ਕਿੱਥੋਂ ਜਿਹੜਾ ਵੀ ਇਹ ਹੋਇਆ ਕਿ ਪੰਜਾਬ ਦੇ ਵਿੱਚ 2.5 ਤੋਂ 3 ਲੱਖ ਵਿਦਿਆਰਥੀ ਨੂੰ SC ਪੋਸਟ ਸਕਾਲਰਸ਼ਿਪ ਤਹਿਤ ਵੀਜ਼ੇ ਮਿਲਦੇ ਆ ਔਰ ਇਹ ਵਜ਼ੀਫੇ ਜਿਹੜੇ ਵਜ਼ੀਫੇ ਮਿਲਦੇ ਆ। ਵਜ਼ੀਫੇ ਉਹਨਾਂ ਸਟੂਡੈਂਟ ਨੂੰ ਮਿਲਦੇ ਆ ਜਿਨ੍ਹਾਂ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ। ਇੱਥੋਂ ਤੁਸੀਂ ਇਹਨਾਂ ਅੰਕੜਿਆਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਸਮੱਸਿਆ ਦੇ ਪਸਾਰ ਕਿੰਨੇ ਵੱਡੇ ਤੇ ਗਰੀਬ ਤਬਕੇ ਦੇ ਉੱਤੇ ਜ਼ਿਆਦਾ ਅਸਰ ਜਿਹੜਾ ਜੀ ਉਹ ਪਾਉਣ ਵਾਲਾ। ਕੇਂਦਰੀ ਸਰਕਾਰ ਨੇ ਇਹ ਸਕੀਮ ਸ਼ੁਰੂ ਕੀਤੀ ਸੀ ਔਰ ਸਕੀਮ ਦੇ ਵਿੱਚ ਕੀ ਸੀਗਾ ਕਿ ਪਹਿਲੇ 5 ਸਾਲਾਂ ਦਾ ਖਰਚਾ ਕੇਂਦਰ ਸਰਕਾਰ ਨੇ ਦਿੱਤਾ। ਇਸ ਤੋਂ ਬਾਅਦ ਇਹ ਤੈਅ ਹੋਇਆ ਕਿ ਸੂਬਾ ਸਰਕਾਰ ਓਨਾ ਖਰਚਾ ਜਿੰਨਾ ਸਕੀਮ ਦੇ 5ਵੇਂ ਸਾਲ ਦੇ ਵਿੱਚ ਹੋਇਆ ਉਹ ਖੁਦ ਉਠਾਊਗੀ ਤੇ ਫਿਰ 6ਵੇਂ 7ਵੇਂ ਤੇ 8ਵੇਂ ਭਾਵ ਬਾਅਦ ਦੇ ਸਾਲਾਂ ਦੇ ਵਿੱਚ ਵਧਣ ਵਾਲੇ ਖਰਚੇ ਦੀ ਅਦਾਇਗੀ ਕੇਂਦਰ ਸਰਕਾਰ ਕਰੂਗੀ। ਪੰਜਾਬ ਨੇ ਕੇਂਦਰ ਸਰਕਾਰ ਤੋਂ ਪਹਿਲੇ 5 ਸਾਲਾਂ ਦੇ ਦੌਰਾਨ ਪ੍ਰਾਪਤ ਹੋਏ ਪੈਸੇ ਦੀ ਵੀ ਪੂਰੀ ਅਦਾਇਗੀ ਨਹੀਂ ਕੀਤੀ ਔਰ ਕੇਂਦਰ ਵੱਲੋਂ GST ਦੇ ਵਿੱਚ ਘਾਟੇ ਦਾ ਮੁਆਵਜ਼ਾ ਜਾਰੀ ਨਾ ਕਰਨ ਕਰਕੇ ਬਾਕੀ ਸੂਬਿਆਂ ਵਾਂਗ ਪੰਜਾਬ ਨੂੰ ਵੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਗਿਆ ਤੇ ਇਸ ਸਕੀਮ ਦੇ 5ਵੇਂ ਸਾਲ ਤੋਂ ਬਾਅਦ ਲਾਗੂ ਰਹਿਣ ਦੀ ਸੰਭਾਵਨਾ ਦੇ ਉੱਤੇ ਵੀ ਜਿਹੜੇ ਜੀ ਉਹ ਸਵਾਲ ਉੱਠ ਖੜੇ ਹੋਏ। ਕੇਂਦਰ ਸਰਕਾਰ ਜਾਣਦੀ ਹੈ ਕਿ ਸੂਬਾ ਸਰਕਾਰਾਂ ਦੇ ਵਿੱਤੀ ਸਾਧਨ ਸੀਮਤ ਨੇ, ਉਹ ਅਜਿਹੀਆਂ ਸਕੀਮਾਂ ਆਪਣੇ ਬਲਬੂਤੇ ਤੇ ਜਾਰੀ ਨਹੀਂ ਰੱਖ ਸਕਦੀਆਂ। ਪੰਜਾਬ ਦੇ ਵਿਦਿਅਕ ਅਦਾਰਿਆਂ ਨੂੰ ਪਹਿਲਾਂ ਹੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਈ ਅਦਾਰਿਆਂ ਦੇ ਵਿੱਚ ਤਾਂ ਜਿਹੜੀਆਂ ਟੀਚਰਸ ਨੂੰ ਤਨਖਾਹਾਂ ਦੇਣ ਦੇ ਵਾਸਤੇ ਵੀ ਨਹੀਂ ਪੈਸੇ ਲੱਭ ਰਹੇ। ਇਸ ਕਰਕੇ ਦਲਿਤ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਪੰਜਾਬ ਦੇ ਵਿਦਿਅਕ ਅਦਾਰਿਆਂ ਦੇ ਭਵਿੱਖ ਦੇ ਨਾਲ ਵੀ ਇਹ ਜਿਹੜੀ ਉਹ ਸਮੱਸਿਆ ਜੁੜੀ ਹੋਈ ਆ ਕਿਉਂਕਿ ਇਹ ਬਹੁਤ ਸਾਰੇ ਅਦਾਰੇ ਹਨ ਜਿਹੜੇ ਇਹਨਾਂ ਵਜ਼ੀਫਾ ਸਕੀਮਾਂ ਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਚੱਲਦੇ ਆ। ਤੁਸੀਂ ਦੇਖੋ ਕਿਸ ਸਿਸਟੇਮੈਟਿਕਲੀ ਤਰੀਕੇ ਦੇ ਨਾਲ ਇਹਨਾਂ ਬੱਚਿਆਂ ਨੂੰ ਵਿੱਦਿਆ ਤੋਂ ਵਾਂਝਿਆ ਰੱਖਿਆ ਜਾ ਰਿਹਾ। ਜੇ ਪੜ੍ਹ ਗਏ
ਤੇ ਉਹਨਾਂ ਨੂੰ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ ਕਿ ਉਹ ਕਿਤੇ ਨੌਕਰੀਆਂ ਦੇ ਉੱਤੇ ਨਾ ਜਿਹੜਾ ਜੀ ਉਹ ਲੱਗ ਜਾਣ। ਜੇ ਬੱਚੇ ਪੜ੍ਹ ਲਿਖ ਕੇ ਨੌਕਰੀਆਂ ਤੇ ਲੱਗ ਗਏ, ਉਹ ਸਮਾਰਟਫੋਨਾਂ ਦੇ ਉੱਤੇ ਥੋੜੀ ਨਾ ਫਿਰ ਕਿਸੇ ਨੂੰ ਵੋਟਾਂ ਪਾਉਣਗੇ। ਉਹ ਨੀਲੇ ਪੀਲੇ ਕਾਰਡ ਦੇ ਪਿੱਛੇ ਨਹੀਂ ਭੱਜਣਗੇ। ਸਰਕਾਰਾਂ ਕਦੇ ਨਹੀਂ ਇਹ ਚਾਹੁੰਦੀਆਂ ਕਿ ਜਿਹੜਾ ਉਹਨਾਂ ਦਾ ਇੱਕ ਵੱਡਾ ਵੋਟ ਬੈਂਕ ਹੈ ਉਹ ਇਹ ਜਿਹੜੀਆਂ ਰੋਜ਼ਮਰਾ ਦੀਆਂ ਮੁਸ਼ਕਲਾਂ ਨੇ ਇਹਦੇ ਵਿੱਚੋਂ ਬਾਹਰ ਨਿਕਲ ਸਕੇ। ਜਿਹੜਾ ਜੀ ਇਹ ਐਕਚੁਅਲੀ ਸਾਰਾ ਕੁਝ ਉਹ ਆ ਜੋ ਕੁਝ ਜਿਹੜਾ ਉਹ ਕੀਤਾ ਗਿਆ, ਔਰ ਇਹਦੇ ਨਾਲ ਲੱਖਾਂ ਪਰਿਵਾਰ ਨੇ ਜਿਹੜੇ SC ਵਰਗ ਦੇ ਨਾਲ ਸੰਬੰਧਿਤ ਨੇ ਜੀ, ਉਹਨਾਂ ਬੱਚਿਆਂ ਦਾ ਭਵਿੱਖ ਦਾਅ ਤੇ ਲਾਤਾ ਪੰਜਾਬ ਸਰਕਾਰ। ਜੀ ਜੀ ਬਿਲਕੁਲ, ਪਤਾ ਨਹੀਂ ਕੀ ਕੁਛ ਇਹਨਾਂ ਨੇ ਭਵਿੱਖ ਤੇ ਲਾ ਦਿੱਤਾ ਆ। ਤੇ ਅੱਗੇ ਗੱਲ ਕਰਦੇ ਹਾਂ ਪੰਚਾਇਤਾਂ ਦੀ, ਤੇ ਗ੍ਰਾਮ ਸਭਾ ਜਿਹੜੀਆਂ ਉਹ ਇਕੱਠੇ ਹੁੰਦੇ ਫਿਰਦੇ ਆ, ਇਕੱਠੇ ਹੋ ਕੇ ਕੀ ਕਰਨਗੇ ਲਾਮਬੰਦ ਹੋ ਕੇ? ਐਕਚੁਅਲੀ ਕੀ ਹੈ ਜੀ, ਅਸਲ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜੀ 2-3 ਦਿਨ ਤੋਂ ਬੜੀ ਚੱਲ ਰਹੀ ਆ ਕਿ ਜਿਹੜੇ ਇਹ ਬਿੱਲ ਖੇਤੀ ਬਿੱਲ ਪਾਸ ਹੋਏ ਆ, ਇਹ ਗ੍ਰਾਮ ਸਭਾ ਜਿਹੜੀ ਆ ਜੇ ਇਹਦੇ ਵਿਰੋਧ ਦੇ ਵਿੱਚ ਮਤਾ ਪਾ ਦੇਵੇ ਤਾਂ ਇਹ ਰੱਦ ਹੋ ਸਕਦੇ। ਇਹਦੇ ਵਿੱਚ ਰਿਐਲਿਟੀ ਨਹੀਂ ਗੀ। ਲੋਕ ਬਿਨਾਂ ਵੇਖੇ ਤੋਂ ਅੱਗੇ ਇਹਨੂੰ ਫਾਰਵਰਡ ਕਰੀ ਜਾ ਰਹੇ ਆ। ਇੰਨੀ ਗੱਲ ਜ਼ਰੂਰ ਹੈਗੀ ਆ ਕਿ ਇਹਦੇ ਨਾਲ ਗ੍ਰਾਮ ਸਭਾ ਦਾ ਚਰਚਾ ਸ਼ੁਰੂ ਹੋਇਆ। ਗ੍ਰਾਮ ਸਭਾ ਜਿਹੜੀ ਹੈ ਜੀ ਉਹ ਬੜੀ ਪਾਵਰਫੁਲ ਇੱਕ ਬਾਡੀ ਹੈ ਜਿਹੜੀ ਪੰਚਾਇਤੀ ਰਾਜ ਨੂੰ ਕੰਟਰੋਲ ਕਰਦੀ ਹੈ। ਅੱਛਾ, ਇਹਦੇ 'ਚ ਇਹ ਆ ਕਿ 2 ਵਾਰੀ ਸਾਲ ਦੇ ਵਿੱਚ, ਇੱਕ ਵਾਰੀ ਹਾੜੀ ਇੱਕ ਵਾਰੀ ਸਾਉਣੀ, ਇਹ ਗ੍ਰਾਮ ਸਭਾ ਬੁਲਾਉਣੀ ਪੈਂਦੀ ਹੈ। ਇੰਨੀ ਪਾਵਰਫੁਲ ਬਾਡੀ ਹੈ ਕਿ ਮੰਨ ਲਓ ਕੋਈ ਸਰਪੰਚ ਗ੍ਰਾਮ ਸਭਾ ਨਹੀਂ ਬੁਲਾਉਂਦਾ। ਗ੍ਰਾਮ ਸਭਾ ਦੇ ਵਿੱਚ ਹੁੰਦਾ ਕਿ ਕਿਸੇ ਵੀ ਪਿੰਡ ਦਾ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਉਸ ਪਿੰਡ ਦਾ ਵੋਟਰ ਹੈ ਉਹ ਉਹਦਾ ਮੈਂਬਰ ਹੈ ਆਟੋਮੈਟਿਕਲੀ। ਮੰਨ ਲਓ ਸਰਪੰਚ ਕੁਝ ਨਹੀਂ ਕਰ ਰਿਹਾ, ਪੰਚਾਇਤ ਕੁਝ ਨਹੀਂ ਕਰ ਰਹੀ, ਜਿੰਨੀ ਟੋਟਲ ਵੋਟ ਹੈ ਪਿੰਡ ਦੀ ਉਹਦਾ 5ਵਾਂ ਹਿੱਸਾ, ਟੋਟਲ ਵੋਟ ਦਾ 5ਵਾਂ ਹਿੱਸਾ ਇਹ ਲਿਖ ਕੇ ਦੇ ਦੇ ਕਿ ਅਸੀਂ ਗ੍ਰਾਮ ਸਭਾ ਬਣਾਉਣੀ ਹੈ। ਸਰਪੰਚ, ਪੰਚਾਇਤ, BDPO ਕੋਈ ਉਸ ਗ੍ਰਾਮ ਸਭਾ ਨੂੰ ਰੋਕ ਨਹੀਂ ਸਕਦਾ। ਔਰ ਜੇ ਕੋਈ ਜਿਹੜਾ ਵੀ ਸਰਪੰਚ ਇਹ ਗ੍ਰਾਮ ਸਭਾ ਨਹੀਂ ਮੰਨ ਲਓ ਪਹਿਲੀ ਬੁਲਾਉਂਦਾ, ਜਦੋਂ ਦੂਜੀ ਦਾ ਸਮਾਂ ਹੋ ਗਿਆ ਗ੍ਰਾਮ ਸਭਾ ਦਾ, ਜਿਹੜੀਆਂ ਸਾਲ 2 ਹੁੰਦੀਆਂ, ਤਾਂ ਉਹ ਦੂਜੀ ਗ੍ਰਾਮ ਸਭਾ ਦੇ ਜਿਹੜਾ ਪਹਿਲਾ ਦਿਨ ਆ ਉਦੋਂ ਤੋਂ ਬਾਅਦ ਮੁਅੱਤਲ ਸਮਝਿਆ ਜਾਊਗਾ ਸਰਪੰਚ ਆਟੋਮੈਟਿਕਲੀ। ਇੰਨੀ ਪਾਵਰ ਹੈ ਇਹਦੇ ਕੋਲ। ਅੱਛਾ, ਹੁਣ ਇਹ ਕੀਤਾ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ, ਭਗਵੰਤ ਮਾਨ ਹੋਰਾਂ ਨੇ, ਉਹਨਾਂ ਨੇ ਆਪਣੇ ਲੋਕ ਸਭਾ ਹਲਕੇ ਦੇ ਵਿੱਚੋਂ ਪੰਚਾਇਤਾਂ ਤੋਂ ਮਤੇ ਪਵਾਉਣ ਦੀ ਸ਼ੁਰੂਆਤ ਕੀਤੀ ਹੈ ਕਿ ਪੰਚਾਇਤਾਂ ਜਿਹੜੀਆਂ ਨੇ ਉਹ ਮਤਾ ਪਾ ਕੇ ਗ੍ਰਾਮ ਸਭਾ ਸੱਦਣ। ਅੱਛਾ, ਜਦੋਂ ਗ੍ਰਾਮ ਸਭਾ ਹੁੰਦੀ ਹੈ ਜੀ ਉਹਦੇ ਵਿੱਚ ਇਹ ਆ ਕਿ ਇਕੱਲਾ ਕਿਸਾਨ ਨਹੀਂ ਹੋਊਗਾ ਜੀ, ਹਰ ਵਰਗ ਪਿੰਡ ਦਾ, ਚਾਹੇ ਉਹ ਇੱਕ ਛੋਟੇ ਦੁਕਾਨਦਾਰ ਹੈ, ਵੱਡਾ ਦੁਕਾਨਦਾਰ ਹੈ, ਉੱਥੇ ਜਿਹੜਾ ਵੀ ਚਲਾਉਂਦਾ, ਕਿਸੇ ਵੀ ਕਿੱਤੇ ਦੇ ਨਾਲ ਸੰਬੰਧਿਤ ਹੈ, ਉਹ ਗ੍ਰਾਮ ਸਭਾ ਦਾ ਮੈਂਬਰ ਹੈ। ਇਹ ਜੇ ਮੰਨ ਲਓ 2 ਤੁਹਾਡੇ ਹੋ ਚੁੱਕੇ ਹੋਏ ਆ, ਹਾੜੀ ਤੇ ਸਾਉਣੀ ਵਾਲੇ ਉਹ ਹੋ ਚੁੱਕੇ ਹੋਏ ਆ, ਤੇ ਗ੍ਰਾਮ ਸਭਾ ਉਹਦੇ ਤੋਂ ਬਿਨਾਂ ਵੀ ਸੱਦੀ ਜਾ ਸਕਦੀ ਹੈ। ਉਹ ਟੋਟਲ ਵੋਟਰਾਂ ਦੇ 5ਵਾਂ ਹਿੱਸਾ ਜਿਹੜਾ ਜੀ ਉਹ ਤੋਂ ਸਾਈਨ ਕਰਾ ਕੇ ਉਹਨੂੰ ਐਮਰਜੈਂਸੀ ਜਿਹੜੀ ਦੀ ਉਹ ਕਾਲ BDPO ਨੂੰ ਕਰਨੀ ਪੈਂਦੀ ਹੈ। ਇਹ ਹੁਣ ਵੱਡੇ ਪਿੰਡ ਨੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ 10-10 ਹਜ਼ਾਰ ਪਲੱਸ ਵੋਟ ਵਾਲੇ, ਉਹਨਾਂ ਨੇ ਇਹਦਾ ਇਨੀਸ਼ੀਏਟਿਵ ਜਿਹੜਾ ਦੀ ਉਹ ਕੱਲ੍ਹ ਤੋਂ ਸ਼ੁਰੂ ਕੀਤਾ। ਇਹਨਾਂ ਪੰਚਾਇਤਾਂ ਨੇ ਗ੍ਰਾਮ ਸਭਾ ਸੱਦਣ ਸੰਬੰਧੀ ਮਤਾ ਪਾਇਆ। ਜਿਹੜੀ ਪਿੰਡ ਦੀ ਪੰਚਾਇਤ ਹੈ ਉਹ ਗ੍ਰਾਮ ਸਭਾ ਸੱਦਣ ਲਈ ਮਤਾ ਪਾਉਂਦੀ ਹੈ। ਮਤਾ ਪਾਉਣ ਤੇ 1 ਹਫ਼ਤੇ ਬਾਅਦ ਗ੍ਰਾਮ ਸਭਾ ਦਾ ਇਜਲਾਸ ਹੁੰਦਾ। ਜੇ ਸਮੁੱਚੇ ਪੰਜਾਬ ਦੇ ਵਿੱਚ ਇਹ ਗ੍ਰਾਮ ਸਭਾਵਾਂ ਜਿਹੜੀਆਂ ਪੰਚਾਇਤਾਂ ਗ੍ਰਾਮ ਸਭਾਵਾਂ ਨੂੰ ਸੱਦ ਕੇ ਮਤੇ ਪਾ ਦੇਣ ਇਹਦੇ ਵਿਰੋਧ ਦੇ ਵਿੱਚ, ਮੈਂ ਜਿਵੇਂ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ, ਇਹ ਨਹੀਂ ਹੈ ਕਿ ਇਹਦੇ ਨਾਲ ਬਿੱਲ ਜਿਹੜੇ ਆ ਜੀ ਉਹ ਖਤਮ ਹੋ ਜਾਣਗੇ, ਪਰ ਇਹਦੇ ਨਾਲ ਇੱਕ ਸੋਲਿਡ ਰੀਜ਼ਨ ਇਹ ਹੋਊਗਾ ਕਿ ਜਿਹੜੀ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਜਾਣਾ ਪੈਣਾ ਹੈ ਇਸ ਮਾਮਲੇ, ਸੁਪਰੀਮ ਕੋਰਟ ਦੇ ਵਿੱਚ ਕੇਸ ਲੜਨ ਦੇ ਵਾਸਤੇ ਇੱਕ ਬਹੁਤ ਸੋਲਿਡ ਗਰਾਊਂਡ ਤਿਆਰ ਹੋ ਕੇ ਖੜੀ ਹੋ ਜੂਗੀ। ਕਿਉਂਕਿ ਲੋਕਤੰਤਰ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਪੰਚਾਇਤਾਂ ਨੇ, ਪਿੰਡ ਨੇ, ਤੇ ਗ੍ਰਾਮ ਸਭਾ ਉਹਨਾਂ ਦੇ ਉੱਤੇ ਬੈਠੀ ਹੈ। ਗ੍ਰਾਮ ਸਭਾਵਾਂ ਦੇ ਬਾਰੇ ਦੇ ਵਿੱਚ ਆਮ ਜਿਹੜੇ ਲੋਕ ਨੇ ਪਿੰਡਾਂ 'ਚ ਰਹਿਣ ਵਾਲੇ, ਉਹਨਾਂ ਨੂੰ ਉਹਦੇ ਅਧਿਕਾਰਾਂ ਦੇ ਵਾਸਤੇ ਪਤਾ ਹੀ ਨਹੀਂ। ਇਹ ਵੀ ਬਹੁਤ ਘੱਟ ਪਤਾ ਹੈ ਕਿ ਇਹ ਕਿੰਨੀ ਪਾਵਰਫੁਲ ਕਮੇਟੀ ਹੈ। ਤੇ ਜੇ ਸੁਪਰੀਮ ਕੋਰਟ ਦੇ ਮੋਹਰੇ ਚਲੋ 12,500 ਪਿੰਡ ਹੈ, 12,500 ਨਹੀਂ, ਅੱਧ-ਪਚੱਧੀ ਪਿੰਡ ਦੀਆਂ ਗ੍ਰਾਮ ਸਭਾਵਾਂ ਇਹ ਮਤਾ ਪਾ ਦੇਣ, ਗ੍ਰਾਮ ਸਭਾ ਦਾ ਇਕੱਠ ਕਰਕੇ ਰੱਦ ਕਰ ਦੇਣ ਇਹਨਾਂ ਕਿਸਾਨ ਬਿੱਲਾਂ ਨੂੰ, ਤਾਂ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਉਹ ਖੜੀ ਹੋ ਸਕਦੀ ਆ ਪਿੰਡ ਪੱਧਰ ਦੇ। ਜੀ ਜੀ ਬਿਲਕੁਲ, ਚੇਤਾ ਭੁੱਲਾ ਸੀ ਲੋਕਾਂ ਨੂੰ ਹੋਣੀ ਚਾਹੀਦੀ ਹੈ। ਤੇ ਅੱਗੇ ਪੰਜਾਬ ਦੀਆਂ ਸੜਕਾਂ ਤੇ ਮੁਜ਼ਾਹਰੇ ਹੀ ਮੁਜ਼ਾਹਰੇ ਦਿਸਦੇ ਆ। BJP ਤਾਂ ਕਿਸਾਨਾਂ ਦੇ ਵਿਰੋਧ ਵਿੱਚ ਆ, ਨਿੱਤਰ ਕੇ ਆ, ਪਰ ਅਕਾਲੀਆਂ ਨੇ ਕੀ ਆਪਣਾ ਹੀ ਰਾਗ ਲੱਪਣਾ ਸ਼ੁਰੂ ਕਰ ਦਿੱਤਾ? ਦੇਖੋ, ਅਕਾਲੀ ਜਿਹੜੇ ਆ ਜੀ, ਤੁਸੀਂ ਇਹ ਕਹਿ ਲਓ ਅਕਾਲੀ ਦਲ ਬਾਦਲ ਵਾਲੇ, ਉਹ ਤਾਂ
ਉਹ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਵਾਲੀ ਜਿਹੜੀ ਉਹ ਗੱਲ ਕਰ ਰਹੇ ਆ। ਉਹ ਇਹ ਦੱਸਣਾ ਚਾਹੁੰਦੇ ਆ ਜੀ ਕਿ ਉਹ ਵਿਰੋਧ ਕਰ ਰਹੇ ਆ, ਉਹਨਾਂ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਗਾ ਕਿ ਇਹ ਵਿਰੋਧ ਜਿਹੜਾ ਜੀ ਕਰ ਰਹੇ ਆ। ਜੋ ਟ੍ਰੋਲਿੰਗ ਉਹਨਾਂ ਦੀ ਜਿਹੜੀ ਜੀ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ, ਜਿੰਨੀਆਂ ਪਹਿਲੀਆਂ ਵੀਡੀਓਜ਼ ਉਹਨਾਂ ਦੀਆਂ ਹਰਸਿਮਰਤ ਕੌਰ ਬਾਦਲ ਹੋਰਾਂ ਦੀਆਂ, ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ, ਪ੍ਰਕਾਸ਼ ਸਿੰਘ ਬਾਦਲ ਦੀ ਵੀਡੀਓ, ਉਹ ਇਸ ਵੇਲੇ ਲੋਕ ਦੇ ਤੇਰੇ ਦੀ ਇੰਨੀ ਜ਼ਿਆਦਾ ਜਿਹੜੀ ਜੀ ਉਹ ਘੁਮਾ ਰਹੇ ਆ। ਜਿੱਡਾ ਵੱਡਾ ਲਾਹਾ ਇਹ ਸੋਚਦੇ ਸੀ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਦਾ ਮਿਲੂਗਾ, ਉਹ ਮਿਲਣੀ ਜਿਹੜਾ ਜੀ ਉਹ ਰਿਹਾ। ਕੱਲ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹਨਾਂ ਨੇ ਆਪੋ ਆਪਣੇ ਤੌਰ ਦੇ ਉੱਤੇ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ। ਨਵਜੋਤ ਸਿੰਘ ਸਿੱਧੂ ਹੋਰੀ ਆਪਣੇ ਤੌਰ ਦੇ ਉੱਤੇ ਨਿਕਲੇ ਅੰਮ੍ਰਿਤਸਰ ਦੇ ਵਿੱਚ। ਉਹਨਾਂ ਦੇ ਇਸ ਰੋਸ ਰੈਲੀ ਦੇ ਵਿੱਚ ਕਾਂਗਰਸ ਦਾ ਕੋਈ ਨਾਅਰਾ ਜਾਂ ਕਾਂਗਰਸ ਦਾ ਝੰਡਾ ਕੋਈ ਨਾਮੋ ਨਿਸ਼ਾਨ ਨਹੀਂ ਸੀਗਾ। ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਇਕੱਠ ਸੀਗਾ, ਨਾ ਉਹਦੇ ਵਿੱਚ ਕੋਈ ਕਾਂਗਰਸੀ ਸ਼ਾਮਲ ਹੋਇਆ। ਅੰਮ੍ਰਿਤਸਰ ਦਾ ਵੀ ਕੋਈ ਕਾਂਗਰਸੀ ਸ਼ਾਮਲ ਨਹੀਂ ਹੋਇਆ। ਪੰਜਾਬ ਦਾ ਤਾਂ ਜਿਹੜਾ ਵੀ ਉਹ ਛੱਡੋ, ਮਤਲਬ ਕਿ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਘੁਰਕੀ ਦਾ ਡਰ ਜਿਹੜਾ ਵੀ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਦੇ ਇਸ ਰੋਸ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਾ, ਰੋਕਿਆ ਗਿਆ ਹੋਊਗਾ, ਇਸ ਕਰਕੇ ਉੱਥੇ ਕੋਈ ਸ਼ਾਮਲ ਨਹੀਂ ਹੋਇਆ। ਲੋਕ ਇਨਸਾਫ ਪਾਰਟੀ ਵਾਲਿਆਂ ਨੇ ਇਹ ਕਿਹਾ ਕਿ ਅਸੀਂ ਦਿੱਲੀ ਜਾਵਾਂਗੇ ਮੋਟਰਸਾਈਕਲ ਲੈ ਕੇ। ਦਿੱਲੀ ਜਿਹੜਾ ਜੀ ਕਿੱਥੇ ਕਿਹਨੇ ਜਾਣ ਦੇਣਾ ਸੀਗਾ। ਸ਼ੰਭੂ ਬਾਰਡਰ ਦੇ ਉੱਤੇ ਰੋਕਾ ਲਾ ਕੇ ਜਿਹੜਾ ਜੀ ਉਹਨਾਂ ਨੂੰ ਡੱਕ ਲਿਆ ਗਿਆ ਔਰ ਉੱਥੇ 2-2.5 ਘੰਟੇ ਜਿਹੜਾ ਸੀਗਾ ਜੀ ਉਹ ਪਾਣੀ ਪੂਣੀ ਪਵਾ ਕੇ ਖੇਬੜ ਖੁੱਬੜ ਕੇ ਜਿਹੜਾ ਜੀ ਉਹ ਵਾਪਸ ਪਰਤ ਆਏ। ਅੱਛਾ, ਭਾਰਤੀ ਜਨਤਾ ਪਾਰਟੀ ਇੱਕੋ ਪਾਰਟੀ ਆ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਡਟੀ ਹੋਈ। ਨਹੀਂ ਤਾਂ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਜਿਹੜੀ ਪਾਰਟੀ ਆ ਉਹ ਸਾਰੀਆਂ ਇਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਖੜ ਗਈਆਂ ਨੇ। ਭਾਰਤੀ ਜਨਤਾ ਪਾਰਟੀ ਨੂੰ ਵੀ ਨਹੀਂ ਸਮਝ ਪੈ ਰਹੀ ਕਿ ਉਹ ਕਰੇ ਤਾਂ ਕੀ ਕਰੇ, ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਓਪਨਲੀ ਐਲਾਨ ਕਰਤਾ ਕਿ ਅਸੀਂ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਨੂੰ ਕੋਈ ਰਾਜਨੀਤਿਕ ਜਿਹੜਾ ਇਕੱਠ ਵਗੈਰਾ ਉਹ ਨਹੀਂ ਕਰਨ ਦੇਵਾਂਗੇ। ਇਹ ਓਪਨਲੀ ਜਿਹੜੀ ਜੀ ਉਹ ਇਹ ਗੱਲ ਕਹਿ ਰਹੇ ਆ। ਅੱਛਾ, ਹੁਣ ਕੱਲ ਨੂੰ ਜਿਹੜਾ ਪੰਜਾਬ ਬੰਦ ਹੈ, ਇਹ ਬਾਕੀ ਸਿਆਸੀ ਪਾਰਟੀਆਂ ਤਾਂ ਇਹ ਕਰ ਰਹੀਆਂ ਨੇ ਕਿ ਉਹ ਹਮਾਇਤ ਕਰ ਰਹੀਆਂ ਨੇ ਕਿਸਾਨਾਂ ਦੀ, ਤੇ ਕਿਸਾਨਾਂ ਦੀ ਮਦਦ ਕੀਤੀ ਜਾਵੇ। ਉਹ ਆਪੋ ਆਪਣੇ ਵਾਲੰਟੀਅਰਾਂ ਨੂੰ ਇਹ ਕਹਿ ਰਹੀਆਂ ਨੇ। ਅਕਾਲੀ ਦਲ ਕਹਿੰਦਾ ਅਸੀਂ 3 ਘੰਟੇ ਦੇ ਵਾਸਤੇ ਚੱਕਾ ਜਾਮ ਕਰਾਂਗੇ। ਜਦੋਂ ਇੰਨੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ ਔਰ ਉਹਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ, ਸਭ ਨੂੰ ਪਤਾ ਹੈ ਕਿ ਕੋਈ ਵਹੀਕਲ ਨਹੀਂ ਚੱਲਣਾ ਪੰਜਾਬ ਦੇ ਵਿੱਚ। ਇੰਨਾ ਕੁ ਕਿਸਾਨ ਜਿਹੜਾ ਜੀ ਇਹਨਾਂ ਜਥੇਬੰਦੀਆਂ ਦੇ ਨਾਲ ਜੁੜਿਆ ਹੋਇਆ, ਜਦੋਂ ਵਹੀਕਲ ਹੀ ਨਹੀਂ ਚੱਲਣਾ ਕੋਈ, ਤੇ ਫਿਰ ਅਕਾਲੀ ਦਲ ਬਾਦਲ ਨੇ ਕਿਹੜਾ ਚੱਕਾ ਜਿਹੜਾ ਜੀ ਉਹ ਲਿਆ ਕੇ ਜਾਮ ਕਰਨਾ, ਇਹ ਸਮਝ ਨਹੀਂ ਜਿਹੜੀ ਜੀ ਉਹ ਪੈ ਰਹੀ। ਉਹ ਇਹ ਦੱਸਣਾ ਚਾਹੁੰਦੇ ਆ ਜੀ ਕਿ ਅਸੀਂ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਸੰਘਰਸ਼ ਕਰ ਰਹੇ ਹਾਂ। ਸ਼ਾਇਦ ਕਈ ਵਾਰੀ ਉਹ ਵੀ ਹੁੰਦਾ ਕਿ ਇਹ ਤਾੜ ਪੀਡੋ ਕਰਨ ਦੇ ਵੀ ਜਿਹੜੇ ਜੀ ਉਹ ਤਰੀਕੇ ਹੁੰਦੇ ਨੇ ਕਿ ਟਿੰਡ ਚ ਕਾਨਾ ਜਿਹੜਾ ਜੀ ਉਹ ਵੱਖਰਾ ਪਾ ਦਿਓ। ਸ਼ਾਇਦ ਇਹ ਇੱਕ ਇਹਦਾ ਜਿਹੜਾ ਜੀ ਉਹ ਰੀਜ਼ਨ ਹੋ ਸਕਦਾ ਕਿ ਉਹ ਕਹਿੰਦੇ ਅਸੀਂ ਵੱਖਰੇ ਤੌਰ ਦੇ ਉੱਤੇ ਚੱਕਾ ਜਿਹੜਾ ਉਹ ਜਾਮ ਕਰਨਾ। ਦੇਖੋ ਹੁਣ ਕੱਲ ਨੂੰ ਇਹ ਅਸਲ ਦੇ ਵਿੱਚ ਪਤਾ ਲੱਗੂਗਾ ਜਦੋਂ ਕਿ ਇਹ ਕਿਹੜਾ ਚੱਕਾ ਲਿਆ ਕੇ ਜਿਹੜਾ ਜੀ ਉਹ ਜਾਮ ਕਰਦੇ ਆ, ਕਿਉਂਕਿ ਨਿਕਲਣਾ ਤਾਂ ਕੁਛ ਪੰਜਾਬ ਦੀਆਂ ਸੜਕਾਂ ਦੇ ਉੱਤੇ ਹੈ ਨੀ ਗਾ। ਫਿਰ ਇਹ ਕਿੱਥੇ ਕਿੱਥੇ ਜਿਹੜਾ ਜੀ ਉਹ ਚੱਕਾ ਜਾਮ ਕਰਨਗੇ। ਔਰ ਜਦੋਂ ਸੜਕਾਂ ਦੇ ਉੱਤੇ ਆਉਣਗੇ, ਕਿਉਂਕਿ ਕਿਸਾਨਾਂ ਦੇ ਮਨਾਂ ਦੇ ਅੰਦਰ ਇਹਨਾਂ ਪ੍ਰਤੀ ਰੋਹ ਜਿਹੜਾ ਜੀ ਉਹ ਅੱਜ ਵੀ ਇੱਕ ਕਿਸਮ ਦੇ ਨਾਲ ਉਬਾਲੇ ਮਾਰ ਰਿਹਾ, ਕਿਉਂਕਿ ਕਿਸਾਨ ਇਹ ਸਮਝਦੇ ਆ ਕਿ ਇਹਨਾਂ ਨੇ ਨੁਕਸਾਨ ਜਿੰਨਾ ਕੀਤਾ 2 ਮਹੀਨਿਆਂ ਦੇ ਦੌਰਾਨ ਜਦੋਂ ਇਹ ਆਰਡੀਨੈਂਸ ਜਾਰੀ ਹੋਏ ਆ, ਜਿੰਨਾ ਇਹਨਾਂ ਨੇ ਇੱਥੇ ਪ੍ਰਚਾਰ ਜਿਹੜਾ ਕੀਤਾ ਭਾਜਪਾ ਦੇ ਮਦਨ ਮੋਹਨ ਮਿੱਤਲ ਦੀ ਇੱਕ ਗੱਲ ਤਾਂ ਵੈਸੇ ਠੀਕ ਲੱਗਦੀ ਹੈ ਜਿਹੜੀ ਉਹ ਇੰਟਰਵਿਊ ਦੇ ਵਿੱਚ ਕਹਿੰਦਾ, ਉਹ ਕਹਿੰਦਾ ਇੰਨਾ ਪ੍ਰਚਾਰ ਤਾਂ ਆਰਡੀਨੈਂਸਾਂ ਦਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ 'ਚ ਨਹੀਂ ਕੀਤਾ ਜਿੰਨਾ ਅਕਾਲੀਆਂ ਨੇ ਕੀਤਾ। ਉਹ ਕਹਿੰਦੇ ਅਸੀਂ ਤਾਂ ਲੋਕਾਂ ਨੂੰ ਦੱਸ ਹੀ ਨਹੀਂ ਸਕੇ, ਦੱਸਿਆ ਤਾਂ ਸਾਰਾ ਕੁਛ ਇਹਨਾਂ ਨੇ। ਮਤਲਬ ਕਿ ਉਦੋਂ ਜਦੋਂ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਦੀ ਉਹ ਬੋਲਦੇ ਰਹੇ, ਯੂ ਟਰਨ ਤਾਂ ਮਾਰ ਗਏ, ਪਰ ਕੱਲ ਨੂੰ ਫਿਰ ਇਹ ਇਸ ਪੱਖੋਂ ਜਿਹੜਾ ਦੀ ਉਹ ਵੇਖਣਾ ਹੋਊਗਾ ਕਿ ਕਿਸਾਨ ਜਿਹੜੇ ਆ ਜੀ ਉਹ ਇਹਨਾਂ ਦਾ ਚੱਕਾ ਜਾਮ ਐਕਸੈਪਟ ਕਰਦੇ ਆ ਜਾਂ ਨਹੀਂ। ਦੇਖੋ ਇਹਨਾਂ ਦਾ ਆਪਣਾ ਚੱਕਾ ਜਾਮ ਤੇ ਹੋ ਚੁੱਕਾ ਆ, ਦੇਖ ਲਓ ਕਿੰਨੇ ਤਰਲੇ ਮਾਰਦੇ ਆ, ਪਰ ਚੱਕਾ ਇਹਨਾਂ ਦਾ ਚੱਲ ਨਹੀਂ ਰਿਹਾ। ਅਖੀਰ ਦੇ ਵਿੱਚ ਗੱਲ ਕਰਦੇ ਆ ਕਿਸਾਨ ਦੇ ਅੰਦੋਲਨ ਦਾ ਸੇਕ ਹੈ ਜਿਹੜਾ ਹਰਿਆਣੇ ਦੇ ਵਿੱਚ ਖੱਟੜ ਦੀ ਕੁਰਸੀ ਤੱਕ ਪਹੁੰਚਣ ਵਾਲਾ ਹੈ। ਐਕਚੁਅਲੀ ਜੀ ਜਿਹੜੀਆਂ ਪੰਜਾਬ ਤੇ ਹਰਿਆਣਾ ਦੀਆਂ ਸਿਆਸੀ ਸਰਗਰਮੀਆਂ ਨੇ, ਇਹ ਅੰਦਰ ਖਾਤੇ ਹਰਿਆਣਾ ਇਹਨਾਂ ਸਿਆਸੀ ਸਰਗਰਮੀਆਂ ਦਾ ਗੜ ਬਣਿਆ ਹੋਇਆ। ਜਿਹੜੀ ਜਨਨਾਇਕ ਜਨਤਾ ਪਾਰਟੀ ਆ ਉਹਦਾ ਪ੍ਰਧਾਨ ਦੁਸ਼ਯੰਤ ਚੌਟਾਲਾ ਜਿਹੜਾ ਕਿ ਡਿਪਟੀ ਸੀਐਮ ਆ ਹਰਿਆਣੇ ਦਾ, ਉਹਦੀ ਸਿਚੁਏਸ਼ਨ ਬੜੀ ਜਿਹੜੀ ਜੀ ਉਹ ਅਜੀਬੋ ਗਰੀਬ ਬਣੀ ਹੋਈ ਆ, ਕਿਉਂਕਿ ਉਹਦੀ ਪਾਰਟੀ ਤੇ ਉਹਦੇ ਭਵਿੱਖ ਦਾ ਸਵਾਲ ਖੜਾ। ਜਨਨਾਇਕ ਜਨਤਾ ਪਾਰਟੀ ਇਹ ਚੌਧਰੀ ਦੇਵੀ ਲਾਲ ਦਾ ਪੜਪੋਤਰਾ ਦੁਸ਼ਯੰਤ ਚੌਟਾਲਾ,
ਓਮ ਪ੍ਰਕਾਸ਼ ਚੌਟਾਲਾ ਦਾ ਪੁੱਤਰ ਆ ਤੇ ਓਮ ਪ੍ਰਕਾਸ਼ ਚੌਟਾਲਾ ਦੇ ਨਾਲ ਜਿਹੜਾ ਟੀਚਰ ਭਰਤੀ ਘੁਟਾਲਾ ਦੇ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਹੇ ਅਭੈ ਚੌਟਾਲਾ ਦਾ ਮੁੰਡਾ। ਇਹ ਕਿਹਾ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਕਿਉਂਕਿ ਆਪਣੇ ਤੌਰ ਤੇ ਸਰਕਾਰ ਬਣਾ ਨਹੀਂ ਸੀ ਸਕਦੀ, ਉਹਨੂੰ ਜੁਗਾੜ ਉਦੋਂ ਲਾਉਣਾ ਪਿਆ। ਜੁਗਾੜ JJP ਨਾਲ ਲੱਗ ਗਿਆ। JJP ਨੇ ਵੀ ਸਮਝੌਤਾ ਕੀਤਾ, ਦੁਸ਼ਯੰਤ ਚੌਟਾਲਾ ਨੇ ਵੀ ਮੇਰੇ ਪਿਓ ਨੂੰ ਫਰਲੋ ਤੇ ਕੱਢੀ ਰੱਖੋ ਬਾਹਰ ਜੇਲ੍ਹ ਚੋਂ, ਉਹ ਬਾਹਰ ਹੈ। ਉਹਨੂੰ ਇਹ ਪਤਾ ਭਾਰਤੀ ਜਨਤਾ ਪਾਰਟੀ ਤੋਂ ਮੈਂ ਸਪੋਰਟ ਵਾਪਸ ਲਈ, ਉਹਨਾਂ ਚੁੱਕ ਕੇ ਉਹਦਾ ਬਾਪੂ ਅੰਦਰ ਦੇ ਦੇਣਾ। ਉਹਦੀ ਜਿਹੜੀ ਸਮੱਸਿਆ ਇਹ ਬੜੀ ਹੋਈ ਆ ਕਿ ਉਹਦੇ ਜਿਹੜੇ ਵਿਧਾਨ ਸਭਾ ਦੇ ਮੈਂਬਰ ਨੇ ਉਹਨਾਂ 'ਚ ਜਾਟ ਨੇ। ਉਹ ਇਹ ਕਹਿੰਦੇ ਆ ਕਿ ਛੱਡ ਕੁਰਸੀ। ਔਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਦੇ 10 ਵਿਧਾਇਕ ਨੇ ਜਿਹੜੇ ਜਾਟ ਨੇ, ਜਦੋਂ ਕਿ ਜਨ ਨਾਇਕ ਜਨਤਾ ਪਾਰਟੀ ਦੇ 5 ਵਿਧਾਇਕ ਜਿਹੜੇ ਨੇ ਉਹ ਜਾਟ ਨੇ। ਜਿਹੜੇ ਜਾਟ ਵਿਧਾਇਕ ਨੇ ਉਹਨਾਂ ਨੂੰ ਆਪਣਾ ਭਵਿੱਖ ਸਤਾਰਿਆ ਵੀ ਜੇ ਅੱਜ ਅਸੀਂ ਇਹਨਾਂ ਕਿਸਾਨਾਂ ਦੇ ਵਾਸਤੇ ਨਾ ਖੜੇ ਹੋਏ, ਅਸੀਂ ਸਰਕਾਰ ਦੇ ਵਿੱਚ ਬਣੇ ਰਹੇ ਤਾਂ ਕੱਲ ਨੂੰ ਸਾਨੂੰ ਇਹਨਾਂ ਜਾਟਾਂ ਨੇ ਪਿੰਡਾਂ 'ਚ ਵੜਨ ਨਹੀਂ ਦੇਣਾ। ਉਹ ਪੰਜਾਬ ਦੇ ਵਾਂਗੂ ਉੱਥੇ ਉਹ ਵੀ ਜਿਹੜੇ ਦੀ ਥਾਪੀਆਂ ਮਾਰ ਰਹੇ ਆ ਕਿ ਤੁਸੀਂ ਬਿੱਲਾਂ ਦੇ ਹੱਕ ਦੇ ਵਿੱਚ ਖੜ ਕੇ ਵਿਖਾਓ, ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਖੜਨ ਦੇਣਾ। ਹੁਣ ਇਹ ਪਤਾ ਲੱਗ ਰਿਹਾ ਕਿ 10 ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਤੇ 5 ਜਿਹੜੇ JJP ਦੇ ਵਿਧਾਇਕ ਹੈ ਉਹ ਓਪਨਲੀ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਜਿਹੜੇ ਇਕੱਠ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ। ਔਰ ਜੇ ਇਹ ਕਹਾਣੀ ਜਿਹੜੀ ਹੈ ਜੀ ਇਹ ਤੁਰ ਪੈਂਦੀ ਆ ਇਸ ਪਾਸੇ ਵੱਲ ਨੂੰ, ਅੱਜ ਦਾ ਦਿਨ ਬੜਾ ਅਹਿਮ ਰਹੂਗਾ, ਅੱਜ ਦਾ ਭਲਕਦਾ ਕਿਉਂਕਿ ਕੱਲ ਨੂੰ ਬੰਦ ਹੈ। ਜੇ ਇਹ 15 ਵਿਧਾਇਕ ਜਿਹੜੇ ਜੀ ਉਹ ਇਕੱਠੇ ਹੋ ਜਾਂਦੇ ਆ ਤਾਂ ਮਨੋਹਰ ਲਾਲ ਖੱਟਰ ਦੀ ਸਰਕਾਰ ਜਿਹੜੀ ਹੈ ਜੀ ਉਹਦੀ ਸਥਿਤੀ ਡਾਵਾਂਡੋਲ ਹੋ ਜਾਣੀ ਆ। ਮਨੋਹਰ ਲਾਲ ਖੱਟਰ ਦੀ ਜਿਹੜੀ ਹੈ ਜੀ ਉਹ ਸਰਕਾਰ ਫਿਰ ਡਿੱਗ ਸਕਦੀ ਹੈ। ਹਾਲਾਂਕਿ ਅਜੇ ਦੁਸ਼ਯੰਤ ਚੌਟਾਲਾ ਕੁਰਸੀ ਨਾਲ ਚੰਬੜਿਆ ਹੋਇਆ ਉਹ ਛੱਡ ਨਹੀਂ ਰਿਹਾ। ਜਿਹੜੇ ਤੁਸੀਂ ਦੇਖੋ ਕਿ ਸੁਖਬੀਰ ਸਿੰਘ ਬਾਦਲ ਇੱਕ ਗੱਲ ਪਿਛਲੇ ਦਿਨਾਂ ਤੋਂ ਬੜੀ ਪ੍ਰਚਾਰਦੇ ਆ ਜੀ ਕਿ ਜਿਹੜੇ ਕਿਸਾਨਾਂ ਦੇ ਮਸੀਹਾ ਨੇ ਉਹ ਤਾਂ 3 ਨੇ ਪੂਰੇ ਮੁਲਕ 'ਚ। ਇੱਕ ਚੌਧਰੀ ਦੇਵੀ ਲਾਲ ਉਹਦਾ ਪੜਪੋਤਰਾ ਜਿਹੜੇ ਕਿਸਾਨਾਂ ਦੇ ਮਸੀਹੀ ਅਖਵਾਉਂਦੇ ਆ, ਕਿਸਾਨਾਂ ਦੇ ਨਾਂ ਦੇ ਉੱਤੇ ਗੱਦੀ ਨਾਲ ਚੰਬੜਿਆ ਬੈਠਾ। ਦੂਜਾ ਕਹਿੰਦੇ ਕਿਸਾਨਾਂ ਦਾ ਮਸੀਹਾ ਪ੍ਰਕਾਸ਼ ਸਿੰਘ ਬਾਦਲ, ਉਹਦਾ ਟੱਬਰ ਉਹ ਕੁਰਸੀ ਛੱਡਣ ਦੇ ਵਾਸਤੇ ਜਿਹੜਾ ਜੀ ਤਿਆਰ ਨਹੀਂ ਵੀ ਖਾਣ ਖਸਮਾਂ ਦੇ ਕਿਸਾਨ ਜਿਹੜੇ ਉਹ ਜਾਂਦੇ ਆ ਕਿ ਜਿੱਥੇ ਮਰਜ਼ੀ ਜਾਣ। ਇਹ ਤਾਂ ਅੰਡਰ ਪ੍ਰੈਸ਼ਰ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ, ਛੱਡਿਆ ਤਾਂ ਇਹਨਾਂ ਨੇ ਅਜੇ ਵੀ ਨਹੀਂ NDA ਨੂੰ, ਉਹਦਾ ਪਾਸ ਤਾਂ ਅਜੇ ਵੀ ਹੈਗੇ ਆ। ਔਰ ਜੇ ਅੱਜ ਉਹ ਆਵਾਜ਼ ਮਾਰ ਲੈਣ ਤੇ ਭੱਜੇ ਜਾਣਗੇ ਫਿਰ ਦੁਬਾਰਾ ਜਿਹੜੇ। ਹੁਣ ਇਹ ਜਿਹੜੀ ਹਰਿਆਣੇ ਦੇ ਵਿੱਚ ਜਿਹੜੀ ਸਿਆਸਤ ਇਹ ਚੱਲ ਰਹੀ ਹੈ ਇਹ ਬੜੀ ਅਹਿਮ ਹੋਊਗੀ ਔਰ ਨੇੜੇ ਤੋਂ ਵੇਖਣ ਵਾਲੀ ਜਿਹੜੀ ਉਹ ਰਹੂਗੀ ਕਿ ਮਨੋਹਰ ਲਾਲ ਖੱਟੜ ਦੀ ਸਰਕਾਰ ਦੇ ਉੱਤੇ ਇਹ ਜਿਹੜਾ ਖਤਰਾ ਮੰਡਰਾ ਰਿਹਾ ਉਹ ਕਿੰਨਾ ਕੁ ਰੀਅਲ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆਉਂਦਾ। ਜੀ ਬਿਲਕੁਲ ਨਿਗਾਹ ਰਹੂਗੀ ਜੀ ਉੱਥੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰਬਤ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।